ਅਸੀਂ ਵਰਚੁਅਲ ਸ਼ੋਰੂਮ ਨੂੰ ਪ੍ਰਮੋਟ ਕਰ ਰਹੇ ਹਾਂ usatrucksales.com ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸਾਡੀ ਇਨਵੈਂਟਰੀ ਤੇ ਉਹਦੇ ਤੇ ਜੇ ਤੁਸੀਂ ਦੇਖੋ ਤੇ ਹਰ ਚੀਜ਼ ਪਿਕਚਰਾਂ ਇਨਫੋਰਮੇਸ਼ਨ ਆਵਰ ਪਲੱਸ ਅਸੀਂ ਜੇ ਇਕਵਿਪਮੈਂਟ ਤੇ ਵਾਰੰਟੀ ਨਹੀਂ ਹੈਗੀ ਫਰੇਡ ਲਾਈਨਰ ਜਿਹੜੇ ਸਾਡੇ ਕੋਲ ਰੀਟੇਲ ਟਰੱਕ ਨੇ 3 ਮਹੀਨੇ ਦੀ ਅਸੀਂ ਫ੍ਰੀ ਵਾਰੰਟੀ ਕੰਪਲੀਮੈਂਟਰੀ ਦੇ ਰਹੇ ਹਾਂ ਤੇ ਉਹਦੇ ਵਾਸਤੇ ਅਸੀਂ ਜਿਹੜਾ ਸਪੈਸ਼ਲ ਵਿਆਜ ਦਾ ਜਿਹੜਾ ਪੈਕੇਜ ਬਣਾਇਆ ਹੈ ਨਿਊ ਟਰੱਕਰ ਜਿਹੜੇ ਓਨਰ ਆਪਰੇਟਰ ਬਣਨਾ ਚਾਹੁੰਦੇ ਨੇ ਉਹਨਾਂ ਵਾਸਤੇ ਸਾਡੇ ਕੋਲ ਨਾਨ ਪ੍ਰੋਫਿਟ ਬੈਂਕ ਹੈਗਾ ਜੇ ਤੁਸੀਂ 2 ਸਾਲ ਦਾ ਸੀਡੀਐਲ ਆ ਪਹਿਲੀ ਵਾਰੀ ਲੈ ਰਹੇ ਹੋ ਇਕਵਿਪਮੈਂਟ 20% ਡਾਊਨ ਨਾਲ ਜੇ ਤੁਹਾਡਾ ਓਕੇ ਕ੍ਰੈਡਿਟ ਹੈਗਾ 700 ਦੇ ਨੇੜੇ ਗੇੜੇ ਹੈਗਾ ਤੇ 11% ਤੋਂ 15% ਦੇ ਅੰਦਰ ਇੰਟਰਸਟ ਮਿਲ ਰਿਹਾ ਹੈ ਇਹ ਮੈਂ ਫਸਟ ਟਾਈਮ ਓਨਰ ਦੀ ਗੱਲ ਕਰ ਰਿਹਾ ਅਸੀਂ ਅਪਰੂਵਲ ਕਰਾਉਣ ਦਾ ਕੋਈ ਚਾਰਜ ਨਹੀਂ ਕਰਦੇ ਸਾਡਾ ਬਾਟਮ ਲਾਈਨ ਹੈ you don't pay till you know all the information ਇੰਡਸਟਰੀ ਤੇ ਵੈਰੀ ਸਿੰਪਲ ਹੈ ਟੈਕਨੋਲੋਜੀ ਯੂਜ਼ ਕਰੋ ਵੈਬਸਾਈਟ ਤੇ ਜਾਓ ਸਾਡੀ ਟਰੱਕ ਬੈਠੇ ਪੂਰੇ ਕੈਲੀਫੋਰਨੀਆ ਨਾਲ ਕੰਪੇਅਰ ਕਰ ਲਓ ਜੇ ਤੁਹਾਨੂੰ ਸਾਡਾ ਟਰੱਕ $1 ਵੀ ਮਹਿੰਗਾ ਲੱਗਦਾ ਹੈ ਤਾਂ ਉਹਦਾ ਜੁਰਮਾਨਾ ਅਸੀਂ ਦੇਵਾਂਗੇ ਜਿਹੜਾ ਪੂਰਾ ਕੰਟਰੀ ਉਹ ਟਰੱਕਿੰਗ ਤੇ ਚੱਲਦਾ ਹੈ ਕਿਸੇ ਨੂੰ ਵੀ ਕਿਸ ਚੀਜ਼ ਦੀ ਲੋੜ ਚਾਹੀਦੀ ਹੁੰਦੀ ਆ ਉਹ ਟਰੱਕਿੰਗ ਦੇ ਤਰੀਕੇ ਨਾਲ ਹੀ ਆਣੀ ਆ ਸਿਸਟਮ ਇੰਪੋਰਟੈਂਟ ਨਹੀਂ ਹੈਗਾ ਜਿਹੜਾ ਸਭ ਤੋਂ ਇੰਪੋਰਟੈਂਟ ਆ ਉਹ ਹੈਗਾ ਟਰੱਕ ਡਰਾਈਵਰ ਦੇ ਬਿਨਾਂ ਇੰਡਸਟਰੀ ਜ਼ੀਰੋ ਹੈਗੀ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਦੀ ਡਾਇਬੀਟੀਜ਼ ਦੇ ਚਾਂਸਸ ਨੇ ਉਹ ਡਬਲ ਨੇ ਐਸ ਕੰਪੇਅਰ ਟੂ ਜਿਹੜੀ ਰੈਗੂਲਰ ਜਨਤਾ ਹੈਗੀ ਪ੍ਰਾਈਡ ਗਰੁੱਪ ਲੌਜਿਸਟਿਕ ਜਿਹੜੀ ਸੀ ਬਹੁਤ ਐਗਰੈਸਿਵ ਸੀ ਜਦੋਂ ਇਹ ਬਿਡ ਕਰਦੀ ਸੀ ਡਿਫਰੈਂਟ ਲੋਡਾਂ ਦੇ ਉੱਤੇ ਕੰਟਰੈਕਟ ਚੱਕਣ ਵਾਸਤੇ ਤੇ ਜਦੋਂ ਇਹਨਾਂ ਦਾ ਡਾਊਨ ਟਰਨ ਹੋਣਾ ਉਹਦੇ ਚ ਵੈਕਿਊਮ ਆ ਜਾਣਾ ਤੇ ਉਹਦੇ ਰੇਟ ਜਿਹੜੇ ਨੇ ਉਹ ਵੱਧ ਜਾਣੇ ਤੇ ਜਦੋਂ ਵੱਡੇ ਦਰਖਤ ਢਹਿੰਦੇ ਨੇ ਤੇ ਛੋਟੇ ਜਿਹੜੇ ਬੂਟੇ ਨੇ ਉਹਨਾਂ ਨੂੰ ਥੋੜਾ ਜਿਹਾ ਫਾਇਦਾ ਹੋ ਜਾਂਦਾ ਉਹ ਵੱਧ ਸਕਦੇ ਨੇ ਤੇ ਇਹ ਸੇਮ ਹੀ ਸਿਚੁਏਸ਼ਨ ਹੈਗੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਮੈਂ ਗੁਰਪ੍ਰੀਤ ਸਿੰਘ ਤੇ ਇਸ ਸਮੇਂ ਗੱਲਬਾਤ ਅਸੀਂ ਟਰੱਕਿੰਗ ਦੇ ਬਾਬਤ ਕਰਨੀ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੱਕਿੰਗ ਨੂੰ ਫੋਲੋ ਕਰਨ ਵਾਲੇ ਟਰੱਕ ਚਲਾਉਣ ਵਾਲੀ ਜਿਹੜੀ ਆਡੀਅנס ਹੈ ਸਾਡੇ ਨਾਲ ਜੁੜੀ ਹੋਈ ਹੈ ਤੇ ਟਰੱਕਾਂ ਦੀ ਗੱਲ ਨਾ ਹੋਵੇ ਤਾਂ ਇਹ ਹੋ ਨਹੀਂ ਸਕਦਾ ਸੋ ਇਸੇ ਬਾਬਤ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਅੱਜ ਜੁੜੇ ਹੋਏ ਨੇ USA ਟਰੱਕ ਸੇਲਸ ਤੋਂ ਸੈयद ਅਰਮਗਾਮ ਅਲੀ ਹੋਣੀ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਟਰੱਕਾਂ ਦੇ ਬਾਬਤ ਹੀ ਕੁਝ ਸਵਾਲ ਨੇ ਉਹਨਾਂ ਤੇ ਚਾਨਣਾ ਪਾਵਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਨਮਸਤੇ ਤੇ ਅਸਲਾਮ ਅਲੈਕੁਮ ਸਭ ਨੂੰ ਜੀ ਸੋ ਸੈयद ਜੀ ਆਪਾਂ ਸ਼ੁਰੂਆਤ ਪਹਿਲਾਂ ਸਭ ਤੋਂ ਇਸੇ ਗੱਲ ਤੋਂ ਕਰ ਲੈਂਦੇ ਆ ਜਿਹੜਾ ਮਹੱਤਵਪੂਰਨ ਵੀ ਹੈ ਸਵਾਲ ਆਪਾਂ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ ਇਹਦੇ ਬਾਰੇ ਕਿ ਇੰਪੋਰਟੈਂਟ ਕੀ ਆ ਟਰੱਕਿੰਗ ਦੇ ਲਈ ਟਰੱਕ ਚਲਾਉਣ ਦੇ ਲਈ ਟਰੱਕ ਜ਼ਰੂਰੀ ਹੈ ਟਰੱਕ ਦੇ ਟਾਇਰਾਂ 'ਚ ਹੋਣੀ ਹਵਾ ਜ਼ਰੂਰੀ ਹੈ ਟਰੱਕ ਦੇ ਟੈਂਕੀ 'ਚ ਗੈਸ ਹੋਣੀ ਜ਼ਰੂਰੀ ਹੈ ਪਰ ਟਰੱਕ ਚਲਾਉਣ ਦੇ ਲਈ ਸਭ ਤੋਂ ਇੰਪੋਰਟੈਂਟ ਕੀ ਹੈ ਜੀ ਸੇਮ ਥਿੰਗ ਹੈਗੀ ਜਿਵੇਂ ਫੌਜ ਹੁੰਦੀ ਹੈ ਫੌਜ 'ਚ ਜਿਹੜਾ ਮਿਜ਼ਾਈਲ ਬੰਦੂਕਾਂ ਉਹਦੇ ਵਾਸਤੇ ਕੋਈ ਚਲਾਉਣ ਵਾਲਾ ਚਾਹੀਦਾ ਤੇ ਸਭ ਤੋਂ ਜਿਹੜਾ ਇੰਪੋਰਟੈਂਟ ਆ ਉਹ ਫੌਜੀ ਹੈਗਾ ਸੇਮ ਥਿੰਗ ਵਿਦ ਦਾ ਇੰਡਸਟਰੀ ਜਿਵੇਂ ਕਹਿੰਦੇ ਨੇ ਜੀ ਇੰਡਸਟਰੀ ਟਰੱਕਿੰਗ ਰਨ ਕੰਟਰੀ ਜਿਹੜਾ ਪੂਰਾ ਕੰਟਰੀ ਉਹ ਟਰੱਕਿੰਗ ਤੇ ਚੱਲਦਾ ਹੈ ਕਿਸੇ ਨੂੰ ਵੀ ਕਿਸ ਚੀਜ਼ ਦੀ ਲੋੜ ਚਾਹੀਦੀ ਹੁੰਦੀ ਆ ਉਹ ਟਰੱਕਿੰਗ ਦੇ ਤਰੀਕੇ ਨਾਲ ਹੀ ਆਣੀ ਆ ਤੇ ਉਹਦੇ ਵਾਸਤੇ ਟਰੱਕ ਇੰਪੋਰਟੈਂਟ ਨਹੀਂ ਹੈਗਾ ਉਹਦੇ ਵਾਸਤੇ ਸੌਫਟਵੇਅਰ ਇੰਪੋਰਟੈਂਟ ਨਹੀਂ ਹੈਗਾ ਉਹਦੇ ਵਾਸਤੇ ਸਿਸਟਮ ਇੰਪੋਰਟੈਂਟ ਨਹੀਂ ਹੈਗਾ ਜਿਹੜਾ ਸਭ ਤੋਂ ਇੰਪੋਰਟੈਂਟ ਆ ਉਹ ਹੈਗਾ ਟਰੱਕ ਡਰਾਈਵਰ ਦੇ ਬਿਨਾਂ ਇੰਡਸਟਰੀ ਜ਼ੀਰੋ ਹੈਗੀ ਤੇ ਉਹਦੇ ਵਾਸਤੇ ਜਿਹੜਾ ਟਰੱਕ ਡਰਾਈਵਰ ਆ ਉਹਦੀ ਜਿਹੜੀ ਅੱਜਕੱਲ ਜਿਹੜਾ ਸਿਸਟਮ 'ਚ ਦੇਖ ਰਹੇ ਆ ਅਸੀਂ ਉਹਦੀ ਹੈਲਥ ਤੇ ਬਹੁਤ ਜ਼ਿਆਦਾ ਜਿਹੜਾ ਨਾ ਚੈਲੰਜਸ ਆ ਰਹੇ ਨੇ ਕਿਉਂਕਿ ਲੋਕੀ ਮੋਸਟਲੀ ਆਪਣੀ ਹੈਲਥ ਨੂੰ ਟੇਕ ਕੇਅਰ ਨਹੀਂ ਕਰ ਪਾ ਰਹੇ ਡਿਊ ਟੂ ਦਾ ਟਾਈਮਿੰਗ ਡਿਊ ਟੂ ਦਾ ਨੇਚਰ ਆਫ ਦਾ ਜੌਬ ਉਹਦੇ ਵਾਸਤੇ ਜਦੋਂ ਆਪਾਂ ਚੈੱਕ ਕਰੀਏ US ਸਟੈਟਿਸਟਿਕਸ ਤੇ ਉਹਨਾਂ ਨੇ ਕਿਹਾ ਜੀ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਦੀ ਡਾਇਬੀਟੀਜ਼ ਦੇ ਚਾਂਸਸ ਨੇ ਉਹ ਡਬਲ ਨੇ ਐਸ ਕੰਪੇਅਰ ਟੂ ਜਿਹੜੀ ਰੈਗੂਲਰ ਜਨਤਾ ਹੈਗੀ ਰੈਗੂਲਰ ਜਨਤਾ ਦੀ ਜਿਹੜੀ ਡਾਇਬੀਟੀਜ਼ ਆ ਉਹ 7% ਆ ਤੇ ਟਰੱਕ ਡਰਾਈਵਰ ਦੀ 14% ਸੇਮ ਥਿੰਗ ਵਿਦ ਦਾ ਹਾਰਟ ਡਿਜ਼ੀਜ਼ ਜਿਹੜੀ ਹੈਗੀ ਉਹ 50% ਜ਼ਿਆਦਾ ਚਾਂਸਸ ਨੇ ਸਲੀਪ ਅਪੀਨਾ ਜਿਹਨੂੰ ਕਹਿੰਦੇ ਮਤਲਬ ਸੌਣ ਦੇ ਪ੍ਰੋਬਲਮ ਨੇ ਉਹ 26% ਜ਼ਿਆਦਾ ਨੇ ਲੰਗ ਕੈਂਸਰ ਕਿਉਂਕਿ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਨੇ ਟਰੱਕਿੰਗ 'ਚ ਉਹ ਇੱਕ ਤੇ ਸਿਗਰਟ ਸ਼ੁਰੂ ਕਰ ਦਿੰਦੇ ਨੇ ਨਾਲ ਉਹਦੇ 'ਚ ਜਿਹੜੀ ਆ ਐਮਿਸ਼ਨ ਜਿਹੜੇ ਪ੍ਰੋਬਲਮ ਆ ਰਹੇ ਨੇ ਉਹਦਾ ਦੀ ਵਜ੍ਹਾ ਤੋਂ ਕਰਕੇ ਲੰਗਸ ਪ੍ਰੋਬਲਮ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੋਬਲਮੈਟਿਕ ਆ ਰਹੇ ਨੇ ਤੇ ਉਹਦਾ ਬਿਲਕੁਲ ਸਿੰਪਲ ਸੋਲੂਸ਼ਨ ਇਹੀ ਆ ਕਿ ਤੁਸੀਂ ਆਪਣੀ ਹੈਲਥ ਨੂੰ ਸਭ ਤੋਂ ਜ਼ਿਆਦਾ ਫੋਕਸ ਕਰੋ ਜੇ ਤੁਹਾਡੀ ਹੈਲਥ ਹੈ ਤੇ ਵੈਲਥ ਹੈ ਜਿੰਨੇ ਵੀ ਪੈਸੇ ਹੋਣਗੇ ਕਦੀ ਹੈਲਥ ਨੂੰ ਠੀਕ ਨਹੀਂ ਕਰ ਸਕਦੇ ਤੇ ਉਹਦੇ ਵਾਸਤੇ ਟਿਪਸ ਇਹੀ ਨੇ ਕਿ ਜਿਹੜੀ ਆ ਗਵਰਨਮੈਂਟ US ਵੈਬਸਾਈਟ ਤੇ ਜਾਈਏ ਤੇ ਉਹਨਾਂ ਨੇ ਵੀ ਬਹੁਤ ਸਾਰੇ ਟਿਪ ਦਿੱਤੇ ਨੇ ਪਰ ਬਾਟਮ ਲਾਈਨ ਇਹ
ਵਾਕ ਜ਼ਰੂਰ ਕਰੋ, ਐਵਰੀਡੇ ਵਾਕ ਜ਼ਰੂਰ ਕਰੋ। ਜੇ ਤੁਸੀਂ ਵਾਕ ਨਹੀਂ ਕੀਤੀ ਤੇ ਜਿਹੜਾ ਵੀ ਮਤਲਬ ਐਕਸ਼ਨ ਆ ਉਹ ਸਾਰਾ ਖਰਾਬ ਹੋ ਜਾਣਾ, ਤੁਹਾਡੀ ਹੈਲਥ ਖਰਾਬ ਹੋ ਜਾਣੀ ਜੀ। ਜੀ ਸੋ ਕਿਉਂਕਿ ਸਾਡੀ ਜਿਹੜੀ ਟਰੱਕਿੰਗ ਦੀ ਜਿਹੜੀ ਜੌਬ ਹੈ ਉਹਦਾ ਨੇਚਰ ਵੀ ਇਸ ਕਿਸਮ ਦਾ ਹੈ ਕਿ ਬਹੁਤਾ ਸਮਾਂ ਸੀਟ ਤੇ ਬੈਠੇ ਰਹਿਣਾ, ਉਹਦੇ ਨਾਲ ਬਹੁਤ ਸਾਰੀਆਂ ਦਿੱਕਤਾਂ ਆ ਜਾਂਦੀਆਂ ਨੇ, ਡਾਈਜੈਸਟਿਵ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਜਾਂਦੀਆਂ ਨੇ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਵਾਕ ਬਹੁਤ ਜ਼ਰੂਰੀ ਹੈ। ਵਾਕ ਤਾਂ ਵੈਸੇ ਵੀ ਜੇ ਕੋਈ ਹੋਰ ਵੀ ਕੰਮ ਕਰਦਾ ਹੈ, ਕੋਈ ਆਫਿਸ ਵਰਕ ਵੀ ਕਰਦਾ ਹੈ, ਉਹਦੇ ਵਿੱਚ ਵੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇਹਦੇ ਵਿੱਚ ਕੁਝ ਐਡੀਸ਼ਨਸ ਕਰਦੇ ਹੋ, ਕਿਉਂਕਿ ਤੁਸੀਂ ਰੋਜ਼ ਤੁਹਾਡਾ ਵਾਹ ਪੈਂਦਾ ਹੈ ਟਰੱਕ ਡਰਾਈਵਰਾਂ ਦੇ ਨਾਲ, ਤੁਹਾਡੇ ਕੋਲ ਟਰੱਕ ਲੈਣ ਦੇ ਲਈ ਨਵੇਂ ਮੁੰਡੇ ਆਉਂਦੇ ਨੇ, ਯੰਗ ਆਉਂਦੇ ਨੇ, ਫਿਰ ਜਿਹੜੇ ਥੋੜੀ ਉਮਰ ਲੰਘਾ ਚੁੱਕੇ ਨੇ, ਜਿਨ੍ਹਾਂ ਨੂੰ ਸਮਾਂ ਹੋ ਗਿਆ ਟਰੱਕ ਚਲਾਉਂਦਿਆਂ ਨੂੰ, ਉਹ ਆਉਂਦੇ ਨੇ। ਉਹਨਾਂ ਦੇ ਤਜਰਬੇ ਚੋਂ ਕੋਈ ਆਪਣੀ ਗੱਲ ਸਾਂਝੀ ਕਰੋ ਤਾਂ ਕਿ ਲੋਕਾਂ ਨੂੰ ਕਲੀਅਰ ਹੋਵੇ ਵੀ ਵਾਕ ਤਾਂ ਚਲੋ ਹੈਗੀ ਹੈ, ਕਈ ਵਾਰੀ ਤਾਂ ਵਾਕ ਲਈ ਟਾਈਮ ਵੀ ਨਹੀਂ ਕੱਢ ਸਕਦਾ ਬੰਦਾ, ਲੰਬਾ ਲੋਡ ਚੱਕਿਆ ਹੋਇਆ, ਟਾਈਮ ਨਹੀਂ ਹੈ ਉਹਦੇ ਕੋਲ, ਤਾਂ ਫਿਰ ਕਿੱਦਾਂ ਮੈਨੇਜ ਕਰੇ? ਥੋੜੇ ਥੋੜੇ ਬ੍ਰੇਕਸ ਲੈਣੇ ਚਾਹੀਦੇ ਨੇ ਵਿੱਚ, ਜਾਂ ਕਿੱਦਾਂ ਕੀਤਾ ਜਾਵੇ? ਜੀ ਮੈਂ ਤੁਹਾਨੂੰ ਲੋਕਾਂ ਦੀ ਕੀ ਦੱਸਾਂ, ਮੈਂ ਆਪਣੀ ਦੱਸਦਾ। ਹੁਣ ਤੇ ਮੈਂ ਥੋੜੀ ਏਜ ਪੱਕੀ ਹੋ ਗਈ। ਜਦੋਂ ਮੈਂ ਯੰਗ ਸੀਗਾ, ਜਦੋਂ ਮੈਂ ਤੁਹਾਡੀ ਜੀ ਮੈਂ ਟਰਾਂਸਪੋਰਟੇਸ਼ਨ ਏਜੰਸੀ 'ਚ ਆਇਆ ਨਵਾਂ ਤੇ ਡੈਫੀਨੇਟਲੀ ਥੋੜੇ ਜਿਹੇ ਪੈਸੇ ਬਣੇ ਤੇ ਫੂਡ ਜਿਹੜੀ ਆ ਉਹਦੀ ਕੁਆਲਿਟੀ ਵੀ ਵੱਧ ਗਈ ਤੇ ਕੁਆਂਟੀਟੀ ਵੀ ਵੱਧ ਗਈ। ਜਦੋਂ ਫੂਡ ਦੀ ਕੁਆਂਟੀਟੀ ਵੱਧ ਗਈ ਤੇ ਆਫਕੋਰਸ ਸਟ੍ਰੈਸ ਵੀ ਵੱਧ ਗਈ। ਸਟ੍ਰੈਸ ਹੋ ਕਰਕੇ ਫਿਰ ਮੈਂ ਸਿਗਰਟ ਵੀ ਕਰਨਾ ਸ਼ੁਰੂ ਕਰ ਦਿੱਤੇ ਤੇ ਮੇਰਾ weight ਜਿਹੜਾ ਹੈ 290 ਪਾਉਂਡ ਚਲੇ ਗਿਆ, ਆਲਮੋਸਟ obese ਲੈਵਲ ਤੋਂ ਵੀ ਡਬਲ obese ਹੋ ਗਿਆ। ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਡੇ ਨਾਲ ਆਪਣੀ ਪਿਕਚਰ ਵੀ ਸਾਂਝੀ ਕਰ ਲਾਂਗਾ। ਤੇ ਉਹਦੇ ਨਾਲ ਫਿਰ ਸਟ੍ਰੈਸ ਵੱਧ ਗਈ ਤੇ ਸਿਗਰਟ ਵੀ ਸ਼ੁਰੂ ਕਰ ਦਿੱਤੇ ਤੇ everything was bad। ਫਿਰ ਜਦੋਂ ਥੋੜਾ ਬਹੁਤ ਸਿਆਣੇ ਹੋਏ, ਕਿਸੇ ਡਾਕਟਰ ਨੇ ਸਾਡੀ ਹੈਲਪ ਕੀਤੀ ਤੇ ਸਭ ਤੋਂ ਪਹਿਲਾਂ ਸਿਗਰਟ ਛੱਡੇ। ਉਹਦੇ ਬਾਅਦ ਜਿਹੜਾ ਨਾ weight ਨੂੰ ਕਾਊਂਟਰ ਕੀਤਾ ਤੇ weight ਕਾਊਂਟਰ ਕਰਨ ਦਾ ਬਹੁਤ ਸਿੰਪਲ ਤਰੀਕਾ ਸੀ ਜਿਹੜਾ ਮੈਨੂੰ ਨਹੀਂ ਪਤਾ ਸੀ। ਮੈਂ ਤੁਹਾਨੂੰ ਇੱਕ ਜੋਕ ਦੱਸਦਾ। ਮੇਰੇ ਫਰੈਂਡ ਨੇ ਤਿਵਾਰੀ ਸਾਹਿਬ, ਉਹਨਾਂ ਨਾਲ ਮੈਂ ਮਿਲ ਕੇ ਨਾ ਕੋਸ਼ਿਸ਼ ਕੀਤੀ ਕਿ weight ਘੱਟ ਕਰ ਲਈਏ ਤੇ ਅਸੀਂ ਇੱਕ ਸੌਫਟਵੇਅਰ ਡਾਊਨਲੋਡ ਕੀਤਾ। ਹੁਣ ਵੀ ਸੌਫਟਵੇਅਰ ਫ੍ਰੀ ਹੈਗਾ ਐਪ ਤੇ, ਉਹਦਾ ਨਾਮ ਹੈ ਮਾਈ ਫਿਟਨੈਸ ਪਾਲ। ਉਹ ਖਾਲੀ ਤੁਸੀਂ ਸੌਫਟਵੇਅਰ ਡਾਊਨਲੋਡ ਕਰ ਲਓ, ਉਹਦੇ ਚ ਜਿਹੜਾ ਤੁਸੀਂ ਖਾਈ ਜਾ ਰਹੇ ਹੋ, ਸਮੋਸੇ ਖਾਈ ਜਾ ਰਹੇ ਹੋ, ਪਕੌੜੇ ਖਾਈ ਜਾ ਰਹੇ ਹੋ, ਉਹਦੇ ਚ ਪਾ ਦਿਓ, ਉਹ ਤੁਹਾਨੂੰ ਕੈਲੋਰੀਜ਼ ਦੱਸਦਾ। ਤੇ ਮੈਨੂੰ ਉਸ ਟਾਈਮ ਤੇ ਕੈਲੋਰੀ ਚਾਹੀਦੀਆਂ ਸੀ ਟੋਟਲ ਸਮਝੋ 1500। ਪਰ ਜਦੋਂ ਅਸੀਂ ਕੈਲੋਰੀ ਕਾਊਂਟ ਕੀਤੀਆਂ, ਮੈਂ ਤਿਵਾਰੀ ਸਾਹਿਬ ਨੂੰ ਕਿਹਾ, ਮੈਂ ਕਿਹਾ ਤਿਵਾਰੀ ਸਾਹਿਬ ਤੁਹਾਡੀ ਕੈਲੋਰੀ ਬਹੁਤ ਜ਼ਿਆਦਾ ਨੇ। ਤੇ ਮੈਨੂੰ ਕਹਿੰਦੇ ਭਾਜੀ ਬਸ 2 ਪਿੰਨੀਆਂ ਵਾਲੇ ਲੱਡੂ ਚੱਖ ਲਏ ਸੀ। ਜਿਹੜੇ ਉਹ 2 ਪਿੰਨੀਆਂ ਵਾਲੇ ਲੱਡੂ ਨੇ ਉਹ ਆਲਮੋਸਟ ਸਮਝੋ 1000 ਕੈਲੋਰੀ ਤੇ 2 ਪਿੰਨੀਆਂ ਦੇ ਲੱਡੂ ਦੇ ਸੀ। ਤੇ ਜਦੋਂ ਅਸੀਂ ਕੈਲਕੂਲੇਟ ਕਰਨਾ ਸ਼ੁਰੂ ਕੀਤਾ ਤੇ ਪਤਾ ਲੱਗਿਆ ਜਿਹੜਾ ਅਸੀਂ ਖਾ ਰਹੇ ਹਾਂ, ਜਿਹੜੀ ਆਪਣੀ ਦੇਸੀ ਖੁਰਾਕਾਂ ਨੇ ਉਹ ਬਣੀਆਂ ਨੇ ਉਹਦੇ ਵਾਸਤੇ ਜਿਹੜਾ ਖੇਤੀਬਾੜੀ ਕਰਦਾ, ਜਿਹੜਾ ਮਜ਼ਦੂਰੀ ਕਰਦਾ। ਇਹ ਟਰੱਕ ਡਰਾਈਵਰ ਵਾਸਤੇ ਜਿਹੜੀ ਉਹ ਖੁਰਾਕਾਂ ਉਹ ਠੀਕ ਨਹੀਂ ਹੈਗੀਆਂ। ਟਰੱਕ ਡਰਾਈਵਰ ਵਾਸਤੇ ਚਾਹੀਦੀਆਂ ਨੇ ਜਿਵੇਂ ਸੈਲਡ ਲਓ, ਫਰੂਟ ਲਓ, ਲਾਈਟ ਫੂਡ ਜੀ, ਉਹਦੀ ਵੀ ਕੁਆਂਟੀਟੀ ਲਓ। ਤੇ ਸਪੈਸ਼ਲੀ ਜਿਹੜੇ ਸਨੈਕਸ ਨੇ ਨਾ, ਸਨੈਕਸ ਚਿਪਸ, ਉਹਦੀ ਜਗ੍ਹਾ ਜਿਹੜਾ ਕੋਈ ਹੈਲਦੀ ਚੀਜ਼ ਰੱਖ ਲਓ, ਜਿਵੇਂ ਗਾਜਰਾਂ ਰੱਖ ਲਓ। ਗਾਜਰਾਂ ਖਾਈ ਜਾਓ, ਜਿੰਨੀ ਵੀ ਗਾਜਰਾਂ ਖਾਓਗੇ ਗਾਜਰਾਂ ਨੇ ਤੁਹਾਡਾ ਕੋਈ ਖਰਾਬ ਨਹੀਂ ਕਰਨਾ। ਤੇ ਉਹਦੇ ਬਾਅਦ ਜਿਹੜਾ ਮੇਰੀ ਪਰਸਨਲ ਜਿਹੜੀ ਚੀਜ਼ ਆ, ਹੁਣ ਮੈਂ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਜਿਹੜਾ ਨਾ ਆਪਣੇ ਕੋਲ weight scale ਰੱਖਦਾ। ਜੇ ਟਰੱਕ 'ਚ ਹੋਇਆ, ਟਰੱਕ 'ਚ ਮੇਰਾ weight scale ਪਿਆ ਹੁੰਦਾ। ਜੇ ਮੈਂ ਭੁੱਲ ਜਾਵਾਂ ਤੇ ਮੈਂ ਵਾਲਮਾਰਟ ਤੋਂ ਜਾ ਕੇ $15-20 ਦਾ ਲੈ ਦਿੰਦਾ। ਐਵਰੀ ਮਾਰਨਿੰਗ ਐਂਡ ਐਵਰੀ ਈਵਨਿੰਗ ਜਿਹੜਾ ਤੁਸੀਂ ਆਪਣਾ weight ਜ਼ਰੂਰ ਚੈੱਕ ਕਰਨਾ। ਤੇ ਦੂਜਾ ਜਿਹੜਾ ਐਪ ਹੈਗੀ ਮਾਈ ਫਿਟਨੈਸ ਪਾਲ, ਇਹ ਮੈਨੂੰ ਪੇ ਨਹੀਂ ਕਰਦੇ, ਪਰ ਇਹ ਬਹੁਤ ਅੱਛੀ ਐਪ ਹੈ। ਹੋਰ ਵੀ ਐਪ ਹੋਣੀ ਹੈ ਪਰ ਮੈਨੂੰ ਇਹਦਾ ਪਤਾ। ਤੁਸੀਂ ਉਹਦੇ 'ਚ ਜਿਹੜਾ ਵੀ ਖਾਣਾ ਖਾ ਰਹੇ ਹੋ ਉਹ ਜ਼ਰੂਰ ਪਾਓ। ਐਟਲੀਸਟ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਹੜੀ ਚੀਜ਼ ਜਿਹੜੀ ਆ ਉਹ ਤੁਹਾਡੇ ਵਾਸਤੇ ਠੀਕ ਹੈਗੀ, ਕਿਹੜੀ ਚੀਜ਼ ਨਹੀਂ ਹੈਗੀ। ਤੇ ਇੱਕ ਚੀਜ਼ ਜਿਹੜੀ ਮੈਂ ਲੱਭੀ ਉਹ ਹੈਗੀ ਰੈਡਿਸ਼, ਜਿਹਨੂੰ ਆਪਾਂ ਲਾਲ ਗਾਜਰਾਂ ਕਹਿੰਦੇ ਨੇ, ਲਾਲ ਮੂਲੀਆਂ ਕਹਿੰਦੇ ਨੇ। ਉਹ ਬਹੁਤ ਅੱਛੀ ਚੀਜ਼ ਆ। ਉਹਦੇ ਚ ਆਲਮੋਸਟ 0 ਕੈਲੋਰੀ ਹੈ। ਜਿੰਨੀਆਂ ਖਾ ਜਾਓ, ਚਾਟ ਮਸਾਲਾ ਲਾ ਕੇ ਖਾ ਜਾਓ, ਤੁਹਾਨੂੰ ਕੁਝ ਉਹਦੀ weight ਖਰਾਬੀ ਨਹੀਂ ਹੁੰਦੀ ਜੀ। ਸੋ ਕੁੱਲ ਮਿਲਾ ਕੇ ਤੁਸੀਂ ਕਿਹਾ ਵੀ ਆਪਣੇ ਫੂਡ ਨੂੰ ਲਾਈਟ ਕਰੋ, ਲਾਈਟ ਫੂਡ ਖਾਓ ਵੱਧ ਤੋਂ ਵੱਧ, ਤੇ ਉਹਦੀ ਵੀ ਕੁਆਂਟੀਟੀ ਤੇ ਪੂਰਾ ਫੋਕਸ ਕਰੋ ਤੇ ਆਪਣੀ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖੋ। ਅਗਲੇ ਸੈਂਸਿਟਿਵ ਪੁਆਇੰਟ ਵੱਲ ਆਉਨੇ ਆ। ਸੈਂਸਿਟਿਵ ਪੁਆਇੰਟ ਜੁੜਿਆ ਹੋਇਆ ਹੈ ਪ੍ਰਾਈਡ ਟਰੱਕ ਸੇਲ ਵਾਲਿਆਂ ਦੇ ਨਾਲ। ਯਾਹੂ ਫਾਈਨਾਂਸ ਤੇ ਇੱਕ ਰਿਪੋਰਟ ਆਈ ਹੈ ਇਹਨਾਂ ਨੂੰ ਲੈ ਕੇ। ਉਹ ਰਿਪੋਰਟ ਬਹੁਤ ਕੁਝ ਦੱਸਦੀ ਹੈ, ਪਰ ਜਿਹੜੇ ਟਰੱਕਿੰਗ ਦੇ ਮਾਹਰ ਨੇ ਉਹਨਾਂ ਨੇ ਇੱਕ ਗੱਲ ਜਿਹੜੀ ਕਹੀ ਹੈ ਕਿ ਇਹਨਾਂ ਦੇ ਕਲੋਜ਼ਰ ਦੇ ਨਾਲ ਹੋਰ ਟਰੱਕਿੰਗ ਕੰਪਨੀਆਂ, ਹੋਰ ਟਰੱਕਿੰਗ ਦੇ ਖੇਤਰ ਦੇ ਵਿੱਚ ਜਿਹੜੇ ਬੰਦੇ ਨੇ ਉਹਨਾਂ ਨੂੰ ਬਹੁਤ ਸਾਰੇ ਬੈਨੀਫਿਟਸ ਹੋ ਸਕਦੇ ਨੇ।
ਜੇ ਆਪਾਂ ਯਾਹੂ ਫਾਈਨਾਂਸ ਦੀ ਇਹ ਰਿਪੋਰਟ ਨੂੰ ਖੋਲ ਕੇ ਦੇਖਣਾ ਹੋਵੇ, ਲੋਕਾਂ ਤੱਕ, ਟਰੱਕਰਸ ਤੱਕ ਇਸ ਨੂੰ ਆਸਾਨ ਭਾਸ਼ਾ 'ਚ ਪਹੁੰਚਾਉਣਾ ਹੋਵੇ ਤਾਂ ਕੀ ਕਹਿਣਾ ਚਾਹੀਦਾ ਹੈ? ਜੀ ਅਸੀਂ ਲਾਸਟ ਟਾਈਮ ਵੀ ਜਿਹੜੇ ਤੁਹਾਡੇ ਪਲੇਟਫਾਰਮ ਤੇ ਡਿਸਕਸ ਕੀਤੀ ਅਸੀਂ ਪੰਜਾਬੀ USA ਪੰਜਾਬੀ ਚੈਨਲ ਤੇ, ਕਿ ਜਿਹੜੀ ਪ੍ਰਾਈਡ ਟਰੱਕ ਸੇਲ ਦਾ ਬਹੁਤ ਵੱਡੀ ਕੰਪਨੀ ਹੈ, ਇਹਨਾਂ ਦੇ ਡਿਫਰੈਂਟ ਪਾਰਟ ਸੀਗੇ। ਇੱਕ ਪ੍ਰਾਈਡ ਟਰੱਕ ਸੇਲ ਹੈਗਾ ਜਿਹਨੂੰ ਅਸੀਂ ਜਾਣਦੇ ਹਾਂ, ਦੂਜਾ ਪ੍ਰਾਈਡ ਗਰੁੱਪ ਲੌਜਿਸਟਿਕ ਆ, ਤੀਸਰਾ ਪ੍ਰਾਈਡ ਫਿਊਲ ਫੈਕਟਰਿੰਗ, ਤੇ ਬਹੁਤ ਸਾਰੀ ਹੋਰ ਬ੍ਰਾਂਚਾਂ ਵੀ ਸੀਗੀਆਂ। ਤੇ ਜਦੋਂ ਇਹਨਾਂ ਨੇ ਮਾਰਚ 24 ਚ 2024 ਮਾਰਚ ਜਦੋਂ ਬੈਂਕਰਪਸੀ ਪ੍ਰੋਟੈਕਸ਼ਨ ਫਾਈਲ ਕੀਤੀ ਕੋਰਟ ਨੂੰ, ਤੇ ਕੋਰਟ ਨੇ ਇਹਨਾਂ ਨੂੰ ਅਲਾਉ ਕੀਤਾ ਕਿ ਇਹ ਰੀਸਟਰਕਚਰਿੰਗ ਵਾਸਤੇ ਆਪਣੀ ਕੋਸ਼ਿਸ਼ ਕਰ ਸਕਦੇ ਨੇ। ਤੇ ਪਹਿਲੀ ਕੋਸ਼ਿਸ਼ 3 ਮਹੀਨੇ ਦੀ ਜਦੋਂ ਹੋਈ ਤੇ ਉਹਨਾਂ ਨੇ ਕਿਹਾ ਸਾਡਾ ਨੂੰ ਟਾਈਮ ਹੋਰ ਦਿੱਤਾ ਜਾਏ, ਤੇ ਫਿਰ ਇਹਨਾਂ ਨੂੰ ਹੋਰ ਦਿੱਤੀ ਗਈ। ਪਰ ਇਹ 2 ਕੁ ਦਿਨ ਪਹਿਲਾਂ ਯਾਹੂ ਫਾਈਨਾਂਸ ਤੇ ਹੋਰ ਜਿਹੜੇ ਚੈਨਲ ਨੇ, ਨਿਊਜ਼ ਚੈਨਲ, ਉਹਨਾਂ ਨੇ ਅਪਡੇਟ ਕੀਤਾ ਕਿ ਭਈ ਜਿਹੜੀ ਇਹ ਮੋਨੀਟਰਿੰਗ ਕੰਪਨੀ ਸੀ, ਜਿਹੜੀ ਰੀਸਟਰਕਚਰਿੰਗ ਮੋਨੀਟਰ ਕਰ ਰਹੀ ਸੀ, ਅਰਨ ਐਂਡ ਹਰਸਟ ਯੰਗ, ਉਹਨਾਂ ਨੇ ਜਿਹੜਾ ਇਹ ਕਹਿ ਦਿੱਤਾ ਕਿ ਇਹਦੀ ਰੀਸਟਰਕਚਰਿੰਗ ਨਹੀਂ ਹੋ ਸਕਦੀ। ਇਹਨਾਂ ਦੇ ਓਨਰਸ ਨੇ ਜਿਹੜਾ ਰਿਕੁਐਸਟ ਕੀਤੀ ਕਿ ਅਸੀਂ $56 ਮਿਲੀਅਨ ਦੀ ਜਿਹੜੀ ਆ ਬਿਡ ਪਾ ਰਹੇ ਹਾਂ ਤੇ ਸਾਨੂੰ ਇਹ ਕੰਪਨੀ ਵੇਚ ਦਿੱਤੀ ਜਾਏ। ਪਰ ਲੀਨ ਹੋਲਡਰ ਜਿਹੜੇ ਨੇ, ਜਿਹੜੇ HC ਕੈਪੀਟਲ ਆ ਜਾਂ ਡਿਟਰੋਇਟ ਆ ਜਾਂ ਹੋਰ ਜਿਹੜੇ ਨੇ ਲੀਨ ਹੋਲਡਰ ਨੇ ਜਿਨ੍ਹਾਂ ਦੇ ਲੋਨ ਲਏ ਨੇ ਇਸ ਕੰਪਨੀ ਨੇ, ਉਹਨਾਂ ਨੇ ਕਿਹਾ ਜੀ ਕਿ ਤੁਸੀਂ ਜਿਹੜੇ ਪੈਸੇ ਜਿਹੜੇ ਹੈਗੇ, ਜਿਹੜੇ ਟੋਟਲ ਲੋਨ ਹੈਗਾ ਉਹ 860 ਮਿਲੀਅਨ ਤੋਂ ਜ਼ਿਆਦਾ ਹੈਗਾ, ਤੁਸੀਂ 56 ਮਿਲੀਅਨ ਦੀ ਲੈ ਕੇ ਤੁਸੀਂ ਡੈਫੀਨਿਟਲੀ ਬਹੁਤ ਜ਼ਿਆਦਾ ਸਾਨੂੰ ਨੁਕਸਾਨ ਪਹੁੰਚਾਓਗੇ। ਤੇ ਹੁਣ ਉਹ ਰਿਕੁਐਸਟ ਕਰ ਰਹੇ ਨੇ ਕੋਰਟ ਨੂੰ। ਹੁਣ ਕੋਰਟ ਦੇ ਉੱਤੇ ਗੱਲ ਹੈਗੀ ਕਿ ਜਾਂ ਤੇ ਉਹਨਾਂ ਨੇ ਉਦੋਂ ਸੇਲ ਕਰ ਦੇਣਾ ਜਾਂ ਉਹਨੂੰ ਡਾਇਲੂਟ ਕਰਨਾ, ਜਿਵੇਂ ਅਸੀਂ ਬੈਂਕਰਪਸੀ ਕਹਿੰਦੇ ਉਸ ਟਾਈਪ ਦਾ ਕੋਈ ਸਿਚੁਏਸ਼ਨ ਹੋਏਗੀ। ਇਨਫੋਰਮੇਸ਼ਨ ਸਾਰੀ ਜਿਹੜੀ ਯਾਹੂ ਫਾਈਨਾਂਸ ਤੇ ਪਈ ਆ, ਤੁਸੀਂ ਚੈੱਕ ਕਰ ਸਕਦੇ ਹੋ, ਲਿੰਕ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ, ਜੇ ਤੁਸੀਂ ਪਾ ਦਿਓ ਆਪਣੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ। ਬਟ ਐਂਡ ਆਫ ਦਾ ਡੇ ਜਿਹੜਾ ਉਹਦੇ ਤੇ ਕਮੈਂਟਸ ਆ ਰਹੇ ਨੇ ਇੰਡਸਟਰੀ ਦੇ, ਉਹਦੇ 'ਚ ਇੱਕ ਕਮੈਂਟ ਇਹ ਵੀ ਹੈਗਾ ਕਿ ਪ੍ਰਾਈਡ ਗਰੁੱਪ ਲੌਜਿਸਟਿਕ ਜਿਹੜੀ ਸੀ ਬਹੁਤ ਐਗਰੈਸਿਵ ਸੀ ਜਦੋਂ ਇਹ ਬਿਡ ਕਰਦੀ ਸੀ ਡਿਫਰੈਂਟ ਲੋਡਾਂ ਦੇ ਉੱਤੇ ਕੰਟਰੈਕਟ ਚੱਕਣ ਵਾਸਤੇ। ਤੇ ਜਦੋਂ ਇਹਨਾਂ ਦਾ ਡਾਊਨ ਟਰਨ ਹੋਣਾ ਤੇ ਇੰਡਸਟਰੀ 'ਚ ਜਿਹੜਾ ਉਹ ਲਾਈਨਾਂ, ਜਿਨ੍ਹਾਂ ਇਹ ਲਾਈਨਾਂ 'ਚ ਇਹਨਾਂ ਨੇ ਮਤਲਬ ਇਹਨਾਂ ਦੀ ਲਾਈਨਾਂ ਕੰਟਰੈਕਟ ਸੀਗੇ, ਉਹਦੇ 'ਚ ਵੈਕਿਊਮ ਆ ਜਾਣਾ ਤੇ ਉਹਦੇ ਰੇਟ ਜਿਹੜੇ ਨੇ ਉਹ ਵੱਧ ਜਾਣੇ। ਤੇ ਇਹ ਖਾਲੀ ਉਹਦੇ ਤੇ ਰੇਟ ਨਹੀਂ ਵਧਣਗੇ, ਹੋਰ ਜਗ੍ਹਾ ਤੇ ਵੀ ਰਿਪਲ ਇਫੈਕਟ ਹੋਏਗਾ ਤੇ ਜਿਹੜੇ ਓਵਰਆਲ ਇੰਡਸਟਰੀ 'ਚ ਲੋਡਾਂ ਦੀ ਸਿਚੁਏਸ਼ਨ ਆ ਉਹ ਇੰਪਰੂਵ ਹੋਏਗੀ, ਬੈਟਰ ਹੋਏਗੀ। ਤੇ ਜਦੋਂ ਵੱਡੇ ਦਰਖਤ ਢਹਿੰਦੇ ਨੇ ਤੇ ਛੋਟੇ ਜਿਹੜੇ ਬੂਟੇ ਨੇ ਉਹਨਾਂ ਨੂੰ ਥੋੜਾ ਜਿਹਾ ਫਾਇਦਾ ਹੋ ਜਾਂਦਾ, ਉਹ ਵੱਧ ਸਕਦੇ ਨੇ। ਤੇ ਇਹ ਸੇਮ ਹੀ ਸਿਚੁਏਸ਼ਨ ਹੈਗੀ। ਪਰ ਇਹਦਾ ਜਿਹੜਾ ਸੈਡ ਪਾਰਟ ਆ, ਬਹੁਤ ਸਾਰੇ ਜਿਹੜੀ ਫੈਮਲੀਆਂ ਨੇ ਉਹ ਅਫੈਕਟਡ ਵੀ ਹੋਣਗੀਆਂ ਡੈਫੀਨਿਟਲੀ, ਕਿਉਂਕਿ ਜਿਵੇਂ ਹੁਣ ਟਰੱਕਿੰਗ ਸਾਈਡ, ਸੇਲ ਸਾਈਡ ਦਾ ਬਿਜ਼ਨਸ ਆ, ਉਹਦੇ 'ਚ ਇਹਨਾਂ ਦੇ ਬਹੁਤ ਸਾਰੇ ਇਕਵਿਪਮੈਂਟ ਜਿਹੜਾ ਹੈਗਾ ਉਹ T-Pine ਤੋਂ ਇਹਨਾਂ ਦੀ T-Pine ਜਿਹੜੀ ਕੰਪਨੀ ਉਹਨਾਂ ਤੋਂ ਲੀਜ਼ ਹੋਇਆ ਸੀ। ਤੇ ਉਹ ਇਕਵਿਪਮੈਂਟ ਜਦੋਂ ਉਹ ਲੋਕੀ ਉਹਨੂੰ ਪੇ ਨਹੀਂ ਕਰ ਪਾ ਰਹੇ, ਉਹਨੂੰ ਆਪਣੇ ਇਕਵਿਪਮੈਂਟ ਨੂੰ ਚੁਕਾ ਰਹੇ ਨੇ, ਤੇ ਉਸ ਇਕਵਿਪਮੈਂਟ ਤੇ ਵੀ ਬਹੁਤ ਜ਼ਿਆਦਾ ਮਤਲਬ ਮੇਨਟੇਨੈਂਸ ਦੀ ਸ਼ਾਰਟੇਜ ਹੈਗੀ। ਤੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਡੈਫੀਨਿਟਲੀ ਅਸੀਂ ਡਿਸਕਸ ਕਰਦੇ ਰਵਾਂਗੇ। ਪਰ ਜਿਹੜੀ ਉਹਨਾਂ ਨੇ ਇਸ ਪੂਰੀ ਸਮੱਸਿਆ ਦੀ ਗੁੱਡ ਨਿਊਜ਼ ਸਾਈਟ ਦੱਸੀ ਹੈ ਯਾਹੂ ਫਾਈਨਾਂਸ ਤੇ ਜਿਹੜੇ ਇੰਡਸਟਰੀ ਐਕਸਪਰਟ ਨੇ, ਕਿ ਲੋਡਾਂ ਦੀ ਪ੍ਰਾਈਸ ਜਿਹੜੀ ਆ ਉਹ ਡੈਫੀਨਿਟਲੀ ਅਪ ਹੋਏਗੀ। ਕਿੰਨੀ ਅਪ ਹੋਏਗੀ ਇਹ ਤੇ ਟਾਈਮ ਹੀ ਦੱਸੇਗਾ। ਜੀ ਸੋ ਇਸ ਸਵਾਲ ਦਾ ਜਵਾਬ ਅਸੀਂ ਟਾਈਮ ਤੇ ਛੱਡ ਦਿੰਨੇ ਆ ਕਿ ਕੀ ਅਪ ਹੁੰਦੀ ਹੈ, ਜੇ ਅਪ ਹੁੰਦੀ ਹੈ ਤੇ ਕਿੰਨੀ ਹੁੰਦੀ ਹੈ। ਸਭ ਤੋਂ ਜ਼ਰੂਰੀ ਸਵਾਲ ਦੇ ਵੱਲ ਆਉਨੇ ਆ। USA ਟਰੱਕ ਸੇਲ ਦੇ ਸਾਹਮਣੇ ਖੜੇ ਸਾਡੇ ਵਿਅਕਤੀ ਨਾਲ ਜੇ ਗੱਲ ਕਰ ਰਹੇ ਆ ਤਾਂ ਉਹਨਾਂ ਤੋਂ ਜਾਣਨਾ ਤਾਂ ਸਾਡਾ ਫਰਜ਼ ਬਣਦਾ ਹੈ ਕਿ ਇਸ ਟਾਈਮ ਵਧੀਆ ਡੀਲਸ ਕੀ ਚੱਲ ਰਹੀਆਂ ਨੇ। ਡੀਲਸ ਤਾਂ ਸਾਰੀਆਂ ਹੀ ਵਧੀਆ ਹੁੰਦੀਆਂ ਨੇ, ਪਰ ਜੇ ਸਾਡੇ ਦੇਖ ਰਹੇ ਸਰੋਤਿਆਂ ਨੂੰ ਤੁਸੀਂ ਕੁਝ ਚੰਗਾ ਦੱਸਣਾ ਚਾਹੁੰਦੇ ਹੋ ਕਿ ਸਾਡੇ ਕੋਲ ਆਹ ਡੀਲਸ ਬਹੁਤ ਚੰਗੀਆਂ ਪਈਆਂ ਨੇ ਤਾਂ ਜ਼ਰੂਰ ਦੱਸਿਓ ਜੀ। ਪਹਿਲੇ ਤੇ ਸਭ ਤੋਂ ਪਹਿਲੇ ਕਿ ਸੇਵਿੰਗ ਕਿੱਧਰ ਹੈਗੀ? ਸੇਵਿੰਗ ਹੈਗੀ ਜੀ ਜਿੰਨੀ ਜ਼ਿਆਦਾ ਟੈਕਨੋਲੋਜੀ ਨੂੰ ਇੰਪਰੂਵ ਕੀਤਾ ਜਾਏ। ਤੇ ਸਾਡਾ ਜਿਹੜਾ ਸ਼ੋਰੂਮ ਆ ਉਹ ਵਰਚੁਅਲ ਸ਼ੋਰੂਮ ਆ। ਸਾਡੇ ਕੋਲ ਕੋਈ ਬਹੁਤ ਵੱਡੀ ਬਿਲਡਿੰਗ ਨਹੀਂ ਹੈਗੀ, ਹਾਈਵੇ ਤੇ ਲੋਕੇਸ਼ਨਾਂ ਨਹੀਂ ਹੈਗੀਆਂ। ਸਾਰੀ ਜਿੰਨੀ ਵੀ ਲੋਕੇਸ਼ਨਾਂ ਨੇ ਉਹ ਬੇਸਿਕਲੀ ਸਮਝੋ ਵੇਅਰ ਹਾਊਸ ਲੋਕੇਸ਼ਨਾਂ ਨੇ। ਤੁਸੀਂ ਜੇ ਉਹਨਾਂ ਨੂੰ ਵਿਜ਼ਿਟ ਕਰਨਾ ਚਾਹੋ ਕਰ ਸਕਦੇ ਹੋ, ਲੁਡਾਈ ਤੇ ਬੇਕਰਫੀਲਡ ਤੇ ਜਾਂ ਜਿੱਧਰ ਵੀ। ਅਸੀਂ ਵਰਚੁਅਲ ਸ਼ੋਰੂਮ ਨੂੰ ਪ੍ਰਮੋਟ ਕਰ ਰਹੇ ਹਾਂ। usatrucksales.com ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸਾਡੀ ਇਨਵੈਂਟਰੀ। ਸਾਡੇ ਕੋਲ ਜਿਹੜੇ ਫਰੇਟ ਲਾਈਨਰ ਨੇ ਉਹਨਾਂ ਦੀ ਜਿਹੜੀ ਪੇਮੈਂਟ ਆ ਬਹੁਤ ਕੰਟਰੋਲੇਬਲ ਆ, ਕਿਉਂਕਿ ਜਦੋਂ ਮਾਰਕੀਟ ਟਾਈਟ ਆ ਤੇ ਜੇ ਤੁਸੀਂ ਐਕਸਪੈਂਸਿਵ ਇਕਵਿਪਮੈਂਟ ਲੈ ਲਓਗੇ ਤੇ ਤੁਹਾਡੀ ਜਿਹੜੀ ਪੇਮੈਂਟ ਹੈ ਬਹੁਤ ਵੱਧ ਜਾਣੀ। ਤੇ ਅਸੀਂ ਜਿਹੜਾ ਆਪਣੀ ਵੈਬਸਾਈਟ ਤੇ ਹੀ ਪ੍ਰੋਫਿਟ ਲਾਸ ਕੈਲਕੂਲੇਟਰ ਲਾਇਆ, ਜਿੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਮੇਰੀ ਇਨਕਮ ਕਿੰਨੀ ਹੋਏਗੀ
ਤੇ ਪੇਮੈਂਟਾਂ ਪੇ ਕਰਨ ਨੂੰ, ਇੰਸ਼ੋਰੈਂਸ ਪੇ ਕਰਨ ਨੂੰ, ਬਾਕੀ ਆਪਣਾ ਡੀਜ਼ਲ ਨੂੰ ਪੇ ਕਰਕੇ ਮੈਨੂੰ ਬਚੇਗਾ ਕੀ। ਤੇ ਕਈ ਵਾਰੀ ਅਸੀਂ ਰਿਕੁਐਸਟ ਕਰਦੇ ਹਾਂ ਕਸਟਮਰ ਨੂੰ ਕਿ ਇੱਕ ਵਾਰੀ ਆਪਣੇ ਆਪ ਦਾ ਆਡਿਟ ਕਰ ਲਓ, ਉਹ ਵੀ ਵੈਬਸਾਈਟ ਤੇ ਅਵੇਲੇਬਲ ਆ। ਤੇ ਜਿਹੜੇ ਫ੍ਰੇਡਲਾਈਨਰ ਸਾਡੇ ਕੋਲ 2020 ਦੇ ਅਵੇਲੇਬਲ ਨੇ, 2.5 ਲੱਖ ਚੱਲੇ, 3 ਲੱਖ ਚੱਲੇ, 4 ਲੱਖ ਚੱਲੇ, ਉਹਨਾਂ ਦਾ ਐਡਵਾਂਟੇਜ ਇਹ ਹੈਗਾ ਕਿ ਉਹਨਾਂ ਦੇ ਇਕਵਿਪਮੈਂਟ ਦੇ ਉੱਤੇ ਫ੍ਰੇਡਲਾਈਨਰ ਤੇ ਯੂਜ਼ ਟਰੱਕਾਂ ਤੇ ਥਰਮੋ ਕਿੰਗ ਦੇ APU ਲੱਗੇ, ਆਈਡਲਿੰਗ ਬਹੁਤ ਘੱਟ ਹੋਈ ਆ। ਜੇ ਮਾਈਲ 4 ਲੱਖ ਆ ਤੇ ਆਵਰ ਸਿਰਫ 9000 10000 ਆਵਰ ਨੇ। ਉਹਦਾ ਐਡਵਾਂਟੇਜ ਇਹ ਹੈ ਕਿ ਇਕਵਿਪਮੈਂਟ ਦੇ ਇੰਨਾ ਜ਼ਿਆਦਾ ਇੰਜਨ ਦਾ ਲੋਡ ਨਹੀਂ ਪਿਆ, ਇੰਜਨ ਚੱਲਦਾ ਨਹੀਂ ਰਿਹਾ, ਰਾਤੀ ਆਈਡਲ ਨਹੀਂ ਕੀਤਾ ਉਹਨੇ। ਇੱਕ ਤੇ ਡੀਜ਼ਲ ਦੀ ਬਚਤ ਹੈ, ਦੂਸਰੀ ਮੇਨਟੇਨੈਂਸ ਬਹੁਤ ਘੱਟ ਹੁੰਦੀ ਹੈ, ਤੀਸਰੀ ਟਰੱਕਾਂ ਦੀ ਜਿਹੜੀ ਲਾਈਫ ਹੈ ਇੰਜਨ ਦੀ ਉਹ ਬਹੁਤ ਵੱਧ ਜਾਂਦੀ ਹੈ। ਤੇ ਉਹਦੇ ਤੇ ਜੇ ਤੁਸੀਂ ਦੇਖੋ ਤੇ ਹਰ ਚੀਜ਼, ਪਿਕਚਰਾਂ, ਇਨਫੋਰਮੇਸ਼ਨ, ਆਵਰ, ਪਲੱਸ ਅਸੀਂ ਜੇ ਇਕਵਿਪਮੈਂਟ ਤੇ ਵਾਰੰਟੀ ਨਹੀਂ ਹੈਗੀ, ਫ੍ਰੇਡਲਾਈਨਰ ਜਿਹੜੇ ਸਾਡੇ ਕੋਲ ਰੀਟੇਲ ਟਰੱਕ ਨੇ 3 ਮਹੀਨੇ ਦੀ ਅਸੀਂ ਫ੍ਰੀ ਵਾਰੰਟੀ ਕੰਪਲੀਮੈਂਟਰੀ ਦੇ ਰਹੇ ਹਾਂ, 3 months ਔਰ 25,000 ਮਾਈਲ ਓਵਰ ਦਾ ਰੋਡ ਐਨੀਵੇਅਰ ਇਨ US ਐਂਡ ਕੈਨੇਡਾ। ਉਹ ਵੀ ਤੁਸੀਂ ਉਹਦੀ ਡਿਸਕ੍ਰਿਪਸ਼ਨ ਪੜ੍ਹ ਸਕਦੇ ਹੋ। ਪਲੱਸ ਜਿਹੜੇ ਸਾਡੇ ਦੂਜੇ ਟਰੱਕ ਨੇ ਇੰਟਰਨੈਸ਼ਨਲ ਦੇ, ਉਹਦੇ ਨਾਲ ਅਸੀਂ 1 ਸਾਲ ਦੀ ਰਿਟੇਲ ਟਰੱਕਾਂ ਤੇ 1 ਸਾਲ ਦੀ ਕੰਪਲੀਮੈਂਟਰੀ ਕੰਪਲੀਟ ਵਾਰੰਟੀ ਦੇ ਰਹੇ ਹਾਂ, ਜਿਹਦੇ ਚ PM ਸਰਵਿਸਿਜ਼ ਵੀ ਇਨਕਲੂਡ ਨੇ, ਤੁਸੀਂ ਉਹ ਵੀ ਇਨਫੋਰਮੇਸ਼ਨ ਦੇਖ ਸਕਦੇ ਹੋ। ਪਰ ਜਿਹੜੀ ਸਭ ਤੋਂ ਸਟਰੋਂਗ ਆ ਸਾਡੀ ਡੀਲ ਉਹ ਹੈਗੀ ਫਾਈਨਾਂਸ ਅਪਰੂਵਲ ਤੇ। ਐਂਡ ਆਫ ਦ ਡੇ ਜਿਹੜਾ ਰੇਟ ਜਾਂ ਵਿਆਜ ਜਿਹੜਾ ਹੈਗਾ ਉਹ ਸਭ ਤੋਂ ਇੰਪੋਰਟੈਂਟ ਹੈ। ਜੇ ਵਿਆਜ ਜ਼ਿਆਦਾ ਆ ਜਾਏ, ਤੁਸੀਂ ਜਿੰਨੇ ਦਾ ਸਸਤਾ ਟਰੱਕ ਲਓਗੇ ਆਖਰ ਚ ਪੇਮੈਂਟ ਬਹੁਤ ਵੱਧ ਜਾਣੀ। ਤੇ ਉਹਦੇ ਵਾਸਤੇ ਅਸੀਂ ਜਿਹੜਾ ਸਪੈਸ਼ਲ ਵਿਆਜ ਦਾ ਜਿਹੜਾ ਪੈਕੇਜ ਬਣਾਇਆ ਹੈ, ਨਿਊ ਟਰੱਕਰ ਜਿਹੜੇ ਓਨਰ ਆਪਰੇਟਰ ਬਣਨਾ ਚਾਹੁੰਦੇ ਨੇ ਉਹਨਾਂ ਵਾਸਤੇ ਸਾਡੇ ਕੋਲ ਨਾਨ ਪ੍ਰੋਫਿਟ ਬੈਂਕ ਹੈਗਾ। ਜਿਵੇਂ ਮੈਂ ਪਹਿਲਾਂ ਵੀ ਐਕਸਪਲੇਨ ਕਰਦਾ ਰਹਿੰਦਾ, ਉਹਨਾਂ ਦੇ ਰੇਟ ਬਹੁਤ ਰੀਜ਼ਨੇਬਲ ਨੇ। ਜੇ ਤੁਸੀਂ 2 ਸਾਲ ਦਾ CDL ਆ, ਪਹਿਲੀ ਵਾਰੀ ਲੈ ਰਹੇ ਹੋ ਇਕਵਿਪਮੈਂਟ, 20% ਡਾਊਨ ਨਾਲ ਜੇ ਤੁਹਾਡਾ ਓਕੇ ਕ੍ਰੈਡਿਟ ਹੈਗਾ 700 ਦੇ ਨੇੜੇ ਗੇੜੇ ਹੈਗਾ ਤੇ 11% ਤੋਂ 15% ਦੇ ਅੰਦਰ ਅੰਦਰ ਇੰਟਰਸਟ ਮਿਲ ਰਿਹਾ ਹੈ। ਇਹ ਮੈਂ ਫਸਟ ਟਾਈਮ ਓਨਰ ਦੀ ਗੱਲ ਕਰ ਰਿਹਾ, ਫਸਟ ਟਾਈਮ ਓਨਰ ਆਪਰੇਟਰ ਦੀ ਗੱਲ ਕਰ ਰਹੇ ਹਾਂ ਜਿਹੜੇ ਲੋਨ ਅਪਲਾਈ ਕਰ ਰਹੇ। ਤੇ ਇਹ ਪ੍ਰੋਗਰਾਮ ਦੀ ਵੀ ਬੈਨੀਫਿਟ ਜਿਹੜਾ ਹੈ ਆਨਲਾਈਨ ਹੀ ਹੈਗਾ, ਤੁਸੀਂ ਆਨਲਾਈਨ ਜਾ ਕੇ ਵੈਬਸਾਈਟ ਤੇ ਹਰ ਚੀਜ਼ ਅਪਲਾਈ ਕਰ ਸਕਦੇ ਹੋ। ਉਹਦੇ ਬਾਅਦ ਸਾਡੀ ਜਿਹੜੀ ਫਾਈਨਾਂਸ ਦੀ ਟੀਮ ਆ, ਬਲਕਿ ਜਿਹੜੀ ਜਿੰਨੀ ਵੀ ਟੀਮ ਹੈਗੇ ਸਾਰੀ ਪੰਜਾਬੀ ਬੋਲਦੇ ਨੇ, ਤੁਹਾਨੂੰ ਫਾਈਨਾਂਸ ਟੀਮ ਕੰਟੈਕਟ ਕਰੇਗੀ ਤੇ ਤੁਹਾਨੂੰ ਬੈਸਟ ਜਿਹੜੀ ਅਪਰੂਵਲ ਕਰਾ ਕੇ ਦੇਗੀ। ਅਸੀਂ ਅਪਰੂਵਲ ਕਰਾਉਣ ਦਾ ਕੋਈ ਚਾਰਜ ਨਹੀਂ ਕਰਦੇ। ਸਾਡਾ ਬਾਟਮ ਲਾਈਨ ਆ, ਯੂ ਡੋਂਟ ਪੇ ਟਿਲ ਯੂ ਨੋ ਆਲ ਦਾ ਇਨਫੋਰਮੇਸ਼ਨ। ਜਦੋਂ ਤੱਕ ਤੁਹਾਨੂੰ ਪਤਾ ਨਹੀਂ ਹੋਏ ਕਿ ਡਾਊਨ ਪੇਮੈਂਟ ਕਿੰਨੀ ਆ, ਮੰਥਲੀ ਪੇਮੈਂਟ ਕਿੰਨੀ ਆ, ਵਿਆਜ ਕਿੰਨਾ, ਸਾਰੀ ਡਿਸਕਲੋਜ਼ਰ ਹੋਏਗਾ, ਹਰ ਚੀਜ਼ ਓਪਨ ਹੋਏਗੀ, ਫਿਰ ਤੁਸੀਂ ਡਾਊਨ ਪੇਮੈਂਟ ਦੇ ਕੇ ਆਪਣਾ ਟਰੱਕ ਹੋਲਡ ਕਰ ਸਕਦੇ ਹੋ ਤੇ ਉਸ ਤੋਂ ਪਹਿਲਾਂ ਤੁਹਾਡੇ ਤੇ ਕੋਈ ਖਰਚਾ ਨਹੀਂ ਹੈਗਾ। ਲਾਸਟ ਥਿੰਗ ਜਿਹੜੀ ਮੈਂ ਰਿਕੁਐਸਟ ਕਰਾਂਗਾ, ਅਸੀਂ ਕੋਈ ਡਿਸਕਾਊਂਟ ਨਹੀਂ ਦਿੰਦੇ। ਡਿਸਕਾਊਂਟ ਇਸ ਵਾਸਤੇ ਨਹੀਂ ਦਿੰਦੇ, ਸਾਡੇ ਮਾਈਂਡ 'ਚ ਇਹ ਹੈਗਾ ਕਿ ਡਿਸਕਾਊਂਟ ਦਾ ਮਤਲਬ ਹੈ ਕਸਟਮਰ ਨੂੰ ਪ੍ਰੈਸ਼ਰ ਕਰਨਾ। ਇਹ ਗੱਲ ਸੁਣ ਕੇ ਤਾਂ ਸੈਯਦ ਜੀ ਨਾਰਾਜ਼ ਹੋ ਜਾਣਗੇ ਲੋਕ, ਕਹਿਣਗੇ ਲੈ ਭਾਈ ਇਹ ਤਾਂ ਡਿਸਕਾਊਂਟ ਹੀ ਨਹੀਂ ਦਿੰਦੇ, ਫੇ ਇਹਦੇ ਬਦਲੇ ਤੁਸੀਂ ਦਿੰਨੇ ਕੀ ਹੋ? ਅਸੀਂ ਬੈਸਟ ਪ੍ਰਾਈਸ ਆਫਰ ਕਰਦੇ ਹਾਂ, ਅਸੀਂ ਗੇਮਾਂ ਹੀ ਨਹੀਂ ਕਰਦੇ। ਡਿਸਕਾਊਂਟ ਉਧਰ ਹੁੰਦਾ ਨਾ ਜਦੋਂ ਇੱਕ ਚੀਜ਼ ਤੁਸੀਂ $2 ਦੀ ਚੀਜ਼ $5 ਦੀ ਲਾਈ ਹੋਏ, ਫਿਰ ਤੁਸੀਂ ਉਹਦੇ ਨਾਲ ਕੁਸ਼ਤੀ ਕਰੋ ਕਸਟਮਰ ਨਾਲ, ਕਸਟਮਰ ਤੁਹਾਡੇ ਨਾਲ ਕੁਸ਼ਤੀ ਕਰੇ, ਫਿਰ ਉਹ ਆ ਕੇ ਚੀਜ਼ $2 ਦੀ ਤੁਸੀਂ 3 ਦੀ ਵੇਚ ਲਓ ਤੇ ਸੇਲਸਮੈਨ ਕਹੇ ਜੀ ਮੈਂ $2 ਦੀ ਤਿੰਨ ਚੀਜ਼ ਦੀ $3 ਦੀ ਵੇਚੀ ਤੇ ਮੇਰਾ ਕਮਿਸ਼ਨ ਬਣ ਗਿਆ। ਅਸੀਂ ਉਹ ਕਮਿਸ਼ਨ ਦਾ ਕੰਮ ਹੀ ਖਤਮ ਕਰ ਦਿੱਤਾ। ਅਸੀਂ ਜਿਹੜੀ $2 ਦੀ ਚੀਜ਼ ਆ ਉਹ $2 ਦੀ ਲਾਈ ਆ, ਜਿਹੜੀ $4 ਦੀ ਚੀਜ਼ ਆ $4 ਦੀ ਲਾਈ ਆ। ਇੰਡਸਟਰੀ ਤਾਂ ਵੈਰੀ ਸਿੰਪਲ ਹੈ, ਟੈਕਨੋਲੋਜੀ ਯੂਜ਼ ਕਰੋ, ਵੈਬਸਾਈਟ ਤੇ ਜਾਓ, ਸਾਡੀ ਟਰੱਕ ਬੈਠੇ ਬੈਠੇ ਪੂਰੀ ਕੈਲੀਫੋਰਨੀਆ ਨਾਲ ਕੰਪੇਅਰ ਕਰ ਲਓ। ਜੇ ਤੁਹਾਨੂੰ ਸਾਡਾ ਟਰੱਕ $1 ਵੀ ਮਹਿੰਗਾ ਲੱਗਦਾ ਹੈ ਤਾਂ ਉਹਦਾ ਜੁਰਮਾਨਾ ਅਸੀਂ ਦੇਵਾਂਗੇ। ਸਿੰਪਲ ਇਜ਼ ਦੈਟ। ਸੇਲਸਮੈਨ ਦਾ ਕੰਮ ਹੁੰਦਾ ਸੀ ਕਿ ਕੰਪਿਊਟਰ ਤੇ ਇਨਫੋਰਮੇਸ਼ਨ ਪੜ੍ਹੇ, ਕਸਟਮਰ ਨੂੰ ਦੱਸੇ। ਅਸੀਂ ਕਿਹਾ ਜੀ ਕਸਟਮਰ ਸਾਹਿਬ ਤੁਸੀਂ ਆਪ ਹੀ ਸੇਲਸਮੈਨ ਬਣ ਜਾਓ, ਆਪ ਇਨਫੋਰਮੇਸ਼ਨ ਦੱਸੋ, ਆਪ ਇਨਫੋਰਮੇਸ਼ਨ ਪੜ੍ਹੋ, ਆਪਣੇ ਵਾਸਤੇ ਡਿਸੀਜਨ ਕਰੋ, ਸਾਨੂੰ ਸੇਲਸਮੈਨ ਨਾ ਬਣਾਓ, ਤੁਸੀਂ ਆਪ ਸੇਲਸਮੈਨ ਬਣ ਜਾਓ। ਜੇ ਤੁਹਾਨੂੰ ਕੋਈ ਚੀਜ਼ ਠੀਕ ਲੱਗਦੀ ਹੈ ਉਹਦੀ ਪ੍ਰਾਈਸ ਕੰਪੇਅਰ ਕਰੋ ਤਾਂ ਉਹਨੂੰ ਅਸੀਂ ਡੀਲ ਬਣਾ ਦਈਏ। ਜੇ ਤੁਸੀਂ ਵਿੱਚ ਇੱਕ ਬੰਦਾ ਰੱਖੋਗੇ ਭਾਈ ਉਹਨੇ ਵੀ ਆਪਣਾ ਕਮਿਸ਼ਨ ਬਣਾਉਣਾ ਹੈ, ਉਹਨੇ ਵੀ ਆਪਣੀ ਰੋਟੀ ਬਣਾਉਣੀ ਹੈ। ਜਿਵੇਂ ਹੁਣ ਬ੍ਰੋਕਰ ਨੇ, ਅਸੀਂ ਵੀ ਫਾਈਨਾਂਸ ਕਰਦੇ, ਬ੍ਰੋਕਰ ਵੀ ਫਾਈਨਾਂਸ ਕਰਦੇ। ਸਾਡੀ ਇਕਵਿਪਮੈਂਟ ਸੇਲਸ 'ਚ ਸਾਡਾ ਫੋਕਸ ਹੈਗਾ, ਅਸੀਂ ਉਹਦੇ 'ਚ ਆਪਣੇ 4 ਪੈਸੇ ਬਣਾਈਦੇ ਤੇ ਸਿਸਟਮ ਚਲਾਈਦਾ। ਜੇ ਤੁਸੀਂ ਬਾਹਰੋਂ ਲੋਨ ਕਰਾਓਗੇ, ਸਾਡੇ ਤੋਂ ਨਹੀਂ ਕਰਾਓਗੇ, ਤਾਂ ਲੋਨ ਜਿਹੜਾ ਕਰਾ ਕੇ ਦੇ ਰਿਹਾ ਯਾਰ ਉਹਨੇ ਵੀ ਤੇ 4 ਪੈਸੇ ਬਣਾਣੇ ਨਾ। ਤੇ ਫਿਰ ਇਸ ਵਾਸਤੇ ਜੇ ਤੁਸੀਂ ਡਾਇਰੈਕਟ ਯੂਜ਼ ਕਰੋਗੇ ਟੈਕਨੋਲੋਜੀ ਨੂੰ, ਜੇ ਤੁਸੀਂ Amazon ਤੋਂ ਡਾਇਰੈਕਟ ਬਾਏ ਕਰੋਗੇ ਵਰਸਸ ਤੁਸੀਂ ਕਿਸੇ ਨੂੰ ਕਹੋਗੇ ਯਾਰ Amazon ਤੋਂ ਮੈਨੂੰ ਬਾਏ ਕਰ ਦੇ, ਆਫ ਕੋਰਸ ਯੂ ਪੇ ਦਾ ਪ੍ਰੀਮੀਅਮ। ਵਿਚੋਲੇ ਦੇ ਪੈਸੇ ਜਿਹੜੇ ਉਹ ਅਸੀਂ ਖਤਮ ਕਰ ਦਿੱਤੇ, ਹਰ ਚੀਜ਼ ਅਸੀਂ ਆਨਲਾਈਨ ਲਾ ਦਿੱਤੀ।
ਹੁਣ ਤੁਸੀਂ ਜੇ ਕਾਲ ਵੀ ਕਰੋ ਸੇਲ ਡਿਪਾਰਟਮੈਂਟ ਨੂੰ, ਭਾਜੀ ਮੈਂ ਤੁਹਾਨੂੰ ਇੱਕ ਛੋਟੀ ਗੱਲ ਦੱਸਦਾ, ਸਾਡੇ ਅੱਛੀ ਖਾਸੀ ਸਾਡੀ ਇਨਵੈਂਟਰੀ ਆ, ਅਸੀਂ ਚੰਗਾ ਸਮਾਨ ਵੇਚਦੇ ਆ ਜੀ ਜੀ। ਤੁਸੀਂ ਸੋਚੋ ਕਿੰਨੇ ਸੇਲਸਮੈਨ ਹੋਣੇ ਸਾਡੇ ਕੋਲ। ਜਿਸ ਹਿਸਾਬ ਨਾਲ ਤੁਹਾਡੀ ਵੈਬਸਾਈਟ ਤੇ ਖੋਲ ਕੇ ਦੇਖਦੇ ਆ, ਫਿਰ ਤਾਂ ਗਿਣਤੀ 100 ਤੋਂ ਪਾਰ ਜਾਂਦੀ ਲੱਗਦੀ ਹੈ। ਭਾਜੀ ਸਾਡੇ ਕੋਲ ਸੇਲਸਮੈਨ ਹੀ ਨਹੀਂ ਹੈਗਾ, ਸਾਡੇ ਕੋਲ ਸਿਰਫ ਜਦੋਂ ਤੁਸੀਂ ਕਾਲ ਕਰੋਗੇ ਸੇਲ ਤੇ 99% ਮੈਂ ਫੋਨ ਚੱਕਾਂਗਾ, ਉਹ ਵੀ ਮੈਂ ਇਹੀ ਕਹਾਂਗਾ ਭਾਜੀ ਵੈਬਸਾਈਟ ਤੇ ਜਾ ਕੇ ਦੱਸੋ ਤੁਹਾਡੀ ਕਿਹੜੀ ਇਨਫੋਰਮੇਸ਼ਨ ਮਿਸਿੰਗ ਆ, ਲੈਟ ਮੀ ਗੈਟ ਬੈਕ ਟੂ ਯੂ। ਕਿਉਂਕਿ ਕਈ ਵਾਰੀ ਹੁੰਦਾ ਕਸਟਮਰ ਨੂੰ ਉਹ ਕੁਐਸਚਨ ਹੁੰਦੇ ਜਿਹੜੇ ਸਾਡੇ ਵੀ ਮਾਈਂਡ 'ਚ ਨਹੀਂ ਹੈਗੇ। ਕੋਈ ਗੱਲ ਨਹੀਂ, ਉਹਦੀ ਤੁਸੀਂ ਮੈਨੂੰ ਕਾਲ ਕਰੋ, ਮੈਂ ਤੁਹਾਨੂੰ ਅਪਡੇਟ ਕਰਾਂਗਾ। ਮੈਂ ਨਹੀਂ ਹੋਗਾ, ਮੇਰੀ ਜਗ੍ਹਾ ਕੋਈ ਹੋਰ ਹੋਏਗਾ ਤੁਹਾਡੀ ਹੈਲਪ ਕਰੇਗਾ। ਪਰ ਵਟ ਆਈ ਐਮ ਟ੍ਰਾਈਂਗ ਟੂ ਸੇ, ਸਾਡੇ ਸੇਲਸਮੈਨ ਹੀ ਨਹੀਂ ਹੈਗੇ। ਸਾਡਾ ਇਦਾਂ ਦਾ ਸੇਲ ਦਾ ਬਿਜ਼ਨਸ ਹੈਗਾ ਨਾ, ਸੇਲ ਦਾ ਹੈਗਾ ਪਰ ਸੇਲਸਮੈਨ ਹੀ ਨਹੀਂ ਹੈਗੇ। ਅਸੀਂ ਸਿੱਧਾ ਹੀ ਕੰਮ ਕੀਤਾ, ਉਹ ਡੂ ਵਟ ਯੂ ਸੇ ਵਟ ਯੂ ਡੂ। ਜਿਹੜੀ ਚੀਜ਼ ਆਨਲਾਈਨ ਲੱਗੀ ਆ ਉਹੀ ਮਿਲਣੀ ਆ। ਜਿਹੜੇ ਮੇਰੇ ਮਾਮਾ ਜੀ ਵੀ ਆ ਗਏ, ਉਹਨਾਂ ਨੇ ਕਹਿਣਾ ਭਾਈ ਸੈਯਦ ਮੈਨੂੰ ਟਰੱਕ ਦੇ, ਮੈਂ ਕਹਿਣਾ ਭਾਜੀ ਮਾਮਾ ਜੀ ਇਹੀ ਪ੍ਰਾਈਸ ਹੈਗੀ, ਤੁਹਾਡੀ ਵੀ ਇਹੀ ਪ੍ਰਾਈਸ ਹੈ, ਮੇਰੀ ਵੀ ਇਹੀ ਪ੍ਰਾਈਸ ਆ। ਉਹਦੇ 'ਚ ਸਾਨੂੰ ਜਿਹੜਾ ਪ੍ਰੋਫਿਟ ਸਾਨੂੰ ਪਤਾ ਹੁੰਦਾ ਥੋੜਾ ਹੁੰਦਾ, ਪਰ ਉਹਦੇ 'ਚ ਸਾਡਾ ਵੋਲਿਊਮ ਵੱਧ ਜਾਂਦਾ। ਜਦੋਂ ਵੋਲਿਊਮ ਵੱਧਦਾ, ਐਂਡ ਆਫ ਦ ਡੇ ਵੀ ਆਰ ਟ੍ਰਾਈਂਗ ਟੂ ਡੂ ਦ ਸੇਮ ਅਪਰੂਵ ਬਟ ਜਿਹੜੇ ਕਿਤੇ ਐਮਾਜ਼ੋਨ ਅਪਰੂਵਲ ਹੈ, ਜਿਹੜੀ ਐਮਾਜ਼ੋਨ ਜਿਵੇਂ ਚੱਲਦਾ ਅਸੀਂ ਉਹੀ ਰੈਪਲੀਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਜੇ ਕਸਟਮਰ ਸਾਨੂੰ ਅਪਰੂਵਲ ਲੈ ਕੇ ਆਂਦਾ ਹੈ, ਉਹਦੀ ਇੱਕ ਸਾਈਡ ਦੀ ਫਲਾਈਟ ਜਿਹੜੀ ਆ ਇਕਵਿਪਮੈਂਟ ਚੱਕਣ ਦੀ ਅਪ ਟੂ $500 ਉਹ ਵੀ ਅਸੀਂ ਪੇ ਕਰਦੇ ਹਾਂ। ਤੇ ਸਾਡੇ ਕਸਟਮਰ ਜਿਹੜੇ ਨੇ ਨਿਊਯਾਰਕ ਤੇ ਆ ਰਹੇ ਨੇ, ਇਲੀਨੋਇਸ ਤੋਂ ਆ ਰਹੇ ਨੇ, ਟੈਕਸਸ ਤੋਂ ਆ ਰਹੇ ਨੇ, ਤੇ ਸਾਰਾ ਸਮਾਨ ਕੈਲੀਫੋਰਨੀਆ ਤੋਂ ਲੈ ਕੇ ਜਾ ਰਹੇ ਨੇ ਜੀ। ਜੀ, ਸੋ ਬੜੇ ਚੰਗੇ ਤਰੀਕੇ ਨਾਲ ਤੁਸੀਂ ਸਮਝਾਇਆ ਹੈ ਕਿ ਤੁਹਾਡੀਆਂ ਡੀਲਸ ਕੀ ਨੇ, ਕਿੱਦਾਂ ਤੁਸੀਂ ਟਰੀਟ ਕਰਦੇ ਹੋ ਜਦੋਂ ਤੁਹਾਡੇ ਕੋਲ ਕੋਈ ਆਉਂਦਾ, ਤੁਸੀਂ ਉਸ ਨੂੰ ਕਿਵੇਂ ਸਾਰੀ ਜਾਣਕਾਰੀ ਦਿੰਦੇ ਹੋ, ਜਾਂ ਫਿਰ ਜੇ ਆਉਂਦਾ ਵੀ ਨਹੀਂ ਗਾ ਤੇ ਵੈਬਸਾਈਟ ਤੋਂ ਹੀ ਉਹ ਬਹੁਤ ਸਾਰੀ ਜਾਣਕਾਰੀ ਇਕੱਤਰ ਕਰਕੇ ਤਕਰੀਬਨ ਇਹ ਫਾਈਨਲਾਈਜ਼ ਕਰ ਸਕਦਾ ਹੈ ਕਿ ਉਸਨੇ ਕਿਹੜਾ ਟਰੱਕ ਲੈਣਾ ਹੈ, ਕਦੋਂ ਲੈਣਾ ਹੈ ਤੇ ਕਿਵੇਂ ਉਸਦੇ ਫਾਈਨਾਂਸ਼ੀਅਲ ਸੈੱਟ ਕਰਨੇ ਨੇ। ਸੋ ਸੈਯਦ ਜੀ, ਤੁਸੀਂ ਸਾਰੀ ਮਹੱਤਵਪੂਰਨ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ। ਉਮੀਦ ਹੈ ਸਾਰੇ ਦਰਸ਼ਕਾਂ ਨੂੰ ਤੁਹਾਡੀ ਗੱਲਬਾਤ ਪਸੰਦ ਵੀ ਆਈ ਹੋਊਗੀ। ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।